ਮੋਦੀ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਨੇ ਦਸਵੰਧ ਦੀ ਜਿਹੜੀ ਹੈ ਉਹ ਪਰੰਪਰਾ ਨੂੰ ਐਸਟੈਬਲਿਸ਼ ਕੀਤਾ। ਉਸੇ ਦਸਵੰਧ ਦੀ ਮਦਦ ਦੇ ਨਾਲ ਸਿੱਖਾਂ ਦੇ ਗੁਰਦੁਆਰਿਆਂ 'ਚ ਕੋਵਿਡ ਦੇ ਦੌਰਾਨ ਜਿਹੜਾ ਉਹ ਲੰਗਰ ਜਿਹੜਾ ਉਹ ਚੱਲਿਆ। ਉਹ ਕਹਿੰਦਾ ਕਿ इसी तरह हिंदुओं के मंदिरों की रसोई भी खुल गई, उन्होंने भी सर्विस की। पहला तो वो लिया के उन्होंने तुसी विच बाड़ो जिथे तुहाडा कोई रोल नहीं है। इनको जोड़ के उन्हें कहा कि ये सब कहाँ से आता है, ये हर भारत में पैदा हुआ, वो मानवता में यकीन करता है। किवें उन्हें चलाकी दे नाल ਇਹ ਸਾਰੇ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਸਿੱਖ ਆਪਣੀ ਥਾਂ ਖੁਸ਼ ਪਰ ਸੌਦਾ ਉਹਨੇ ਆਪਣਾ ਵੇਚਿਆ। ਇੱਕ ਪਾਸੇ ਮੋਦੀ ਸਿੱਖਾਂ ਨੂੰ ਭਰਮਾ ਰਿਹਾ ਹੈ ਸ਼ਹੀਦਾਂ ਦੇ ਸਰਤਾਜ ਤੇ ਦਸਵੰਧ ਤੇ ਇਹ ਗੱਲਾਂ ਕਰਕੇ। ਦੂਸਰੇ ਪਾਸੇ ਉਸੇ ਪ੍ਰੈਸ ਕਾਨਫਰੰਸ ਕਹਿੰਦਾ ਹੈ ਨਰਿੰਦਰ ਮੋਦੀ ਸੇਜ਼ ਐਲਬਨੀਜ਼ ਪਲੇਜਡ ਸਟ੍ਰਿਕਟ ਐਕਸ਼ਨਸ ਅਗੇਂਸਟ ਐਨੀ ਅਟੈਕਸ ਔਨ ਹਿੰਦੂ ਟੈਂਪਲਸ ਇਨ ਆਸਟ੍ਰੇਲੀਆ। ਤਿੰਨ ਪੁਆਇੰਟਸ ਦੇ ਉੱਤੇ ਬਾਹਰਲੀਆਂ ਹਕੂਮਤਾਂ ਦੇ ਨਾਲ ਅਜੀਤ ਡੋਵਲ ਜਾਂ NIA ਦੀਆਂ ਟੀਮਾਂ ਕਰ ਰਹੀਆਂ ਨੇ। ਉਹ ਤਿੰਨ ਟੈਰਰਿਜ਼ਮ, ਡਰੱਗ ਔਰ ਨਾਲ ਦੀ ਨਾਲ ਗੈਂਗਸਟਰ, ਉਹਨੇ ਤਿੰਨਾਂ 'ਚ ਸਿੱਖ ਫਿੱਟ ਕੀਤਾ ਜਾਂਦਾ। ਐਜ਼ ਪਾਰਟਨਰਸ ਫॉर ਸਟੇਬਿਲਿਟੀ ਆਸਟ੍ਰੇਲੀਆ ਐਂਡ ਇੰਡੀਆ ਆਰ ਵਰਕਿੰਗ ਟੁਗੈਦਰ ਟੂ ਕੰਟਰੀਬਿਊਟ ਟੂ ਏ ਸਟ੍ਰੈਟੇਜਿਕ ਬੈਲੈਂਸ ਆਫ ਪਾਵਰ that keeps the peace in our region. Thank you to National Security Advisor Ajit Doval for a discussion on how we shape a secure region where sovereignty is respected. ਹੁਣ ਤੁਹਾਨੂੰ between the lines ਤੁਸੀਂ ਦੇਖੋਗੇ sovereignty is respected ਦਾ ਮਤਲਬ ਹੀ ਇੱਕ ਟਰਮ ਲਿਆਉਣ ਦਾ ਹੈ ਕਿ ਅਜੀਤ ਡੋਵਲ ਔਰ ਦੂਸਰਿਆਂ ਨੇ ਕਿਹਾ ਕਿ ਜੀ ਇਹਨਾਂ ਨੂੰ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 24 मई 2023 11 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਔਰ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ SJ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਇਹ ਗੱਲ ਜਿਹੜੀ ਸਾਨੂੰ ਲੜ ਬੰਨ ਲੈਣੀ ਚਾਹੀਦੀ ਹੈ ਕਿ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ ਅਤੇ ਕੌਮੀ ਘਰ ਦੀ ਉਸਾਰੀ ਲਈ ਸਾਨੂੰ ਨਿਰੰਤਰ ਯਤਨਸ਼ੀਲ ਜੜਾ ਰਹਿਣਾ ਚਾਹੀਦਾ। ਸੋ ਚੰਗਾ ਹੋਵੇਗਾ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ, ਆਪਸੀ ਵਿਰੋਧ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਥਾਂ ਜੇ ਉਹਨਾਂ ਜਥੇਬੰਦੀਆਂ ਦੀ ਹਰ ਪੱਖ ਤੋਂ ਮਦਦ ਕਰੀਏ ਜੋ ਕੌਮੀ ਹਿੱਤ ਲਈ ਕੰਮ ਕਰ ਰਹੀਆਂ ਹਨ, ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਦਸਵੰਧ ਜ਼ਰੂਰ ਕੱਢੀਏ ਤੇ TV 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ SJ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਭਾਰਤ ਦੇ ਪ੍ਰਧਾਨ ਮੋਦੀ ਜਿਹੜੇ ਨਰਿੰਦਰ ਮੋਦੀ ਜਿਹੜੀ ਆਸਟ੍ਰੇਲੀਅਨ ਜਿਹੜੀ ਫੇਰੀ ਹੈ ਉਸ ਬਾਰੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ। ਸੋ ਅੱਜ ਵੀ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦਾ ਜਿਹੜਾ ਨੌਟੰਕੀ ਦੌਰਾ ਹੈ ਉਹ ਪੂਰਾ ਕਰ ਲਿਆ।
ਔਰ ਹੁਣ ਸਾਹਮਣੇ ਆਇਆ ਹੈ ਕਿ ਉਸ ਦੇ ਨਾਲ ਜਿਹੜੇ ਫੋਰਨ ਮਿਨਿਸਟਰ ਨੇ SJ ਸ਼ੰਕਰ ਅਤੇ ਭਾਰਤੀ ਖੂਫੀਆ ਏਜੰਸੀਆਂ ਦਾ ਜਿਹੜਾ ਪਿਓ ਅਜੀਤ ਡੋਵਾਲ ਆਸਟ੍ਰੇਲੀਆ ਦੇ ਅਧਿਕਾਰੀਆਂ ਨਾਲ ਗੁਪਤ ਮੀਟਿੰਗਾਂ ਵਿੱਚ ਬਿਜ਼ੀ ਰਿਹਾ ਔਰ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਮੋਦੀ ਨੇ ਹਿੰਦੂ ਮੰਦਰਾਂ ਤੇ ਔਖੌਤੀ ਹਮਲਿਆਂ ਦਾ ਮੁੱਦਾ ਵੀ ਜਿਹੜਾ ਉਠਾਇਆ। ਸੋ ਵੀਅਰਸ, ਭਾਵੇਂ ਮਾਹਿਰਾਂ ਵੱਲੋਂ ਮੋਦੀ ਦੇ ਇਸ ਦੌਰੇ ਨੂੰ ਭਾਰਤ ਵਿੱਚ ਆਪਣੀ ਡਿੱਗਦੀ ਸਾਖ ਬਚਾਉਣ ਲਈ ਇੱਕ PR ਵਜੋਂ ਵੇਖਿਆ ਜਾ ਰਿਹਾ, ਪਰ ਇਉਂ ਜਾਪਦਾ ਹੈ ਕਿ ਇਸ ਦੌਰੇ ਦਾ ਦੂਸਰਾ ਵੱਡਾ ਮਕਸਦ ਆਸਟ੍ਰੇਲੀਅਨ ਸਿੱਖਾਂ ਤੇ ਦਬਾਅ ਬਣਾਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲੀਫੋਰਨੀਆ ਤੋਂ ਵੀਰ ਸਰਦਾਰ ਜੈ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਰੇ ਨੌਜਵਾਨ ਨੇ ਜਿਹੜੇ TV 84 ਨਾਲ ਵੀ ਜੁੜੇ ਹੋਏ ਨੇ, ਦਿਲ ਦੇ ਵਿੱਚ ਪੰਥਕ ਦਰਦ ਰੱਖਦੇ ਨੇ ਔਰ ਇਹ ਵੀ ਮਹਿਸੂਸ ਕਰਦੇ ਨੇ ਕਿ ਸਾਡੀ ਕੌਮੀ ਤਾਕਤ ਜਿਹੜੀ ਕੌਮੀ ਨਿਸ਼ਾਨੇ ਨੂੰ ਹਾਸਲ ਕਰਨ ਵੱਲ ਕੇਂਦਰਿਤ ਹੋਣੀ ਚਾਹੀਦੀ ਹੈ। ਬਹੁਤ ਵਾਰ ਔਰ ਖ਼ਾਸ ਤੌਰ 'ਤੇ ਮੈਂ ਜਦੋਂ ਸੋਸ਼ਲ ਮੀਡੀਆ ਦਾ ਜ਼ਿਕਰ ਕਰਦਾ ਤਾਂ ਮੈਨੂੰ ਇਹ ਲੱਗਦਾ ਵੀ ਇਸ 'ਚੋਂ ਕ੍ਰੀਏਟੀਵਿਟੀ ਦੀ ਥਾਂ ਡਿਸਟਰਕਸ਼ਨ ਜ਼ਿਆਦਾ ਨਿਕਲ ਰਹੀ ਹੈ, ਕਿਉਂਕਿ ਬਹੁਤ ਵਾਰ ਇਹ ਸੋਸ਼ਲ ਮੀਡੀਆ ਇੱਕ ਦੂਸਰੇ ਨੂੰ ਭੰਨਣ ਨਾ ਪੱਖੀ ਜਾਂ ਕਿਰਦਾਰਕੁਸ਼ੀ ਦੇ ਲਈ ਜ਼ਿਆਦਾ ਇਸਤੇਮਾਲ ਹੁੰਦਾ ਹੈ। ਨਤੀਜੇ ਦੇ ਤੌਰ 'ਤੇ ਏਜੰਸੀਆਂ ਨੇ ਵੀ ਇਸੇ ਹੀ ਮੀਡੀਆ ਨੂੰ ਚੁਣਿਆ ਜਿਹਦੇ 'ਚ ਕਿ ਉਹਨਾਂ ਨੇ ਵੱਧ ਤੋਂ ਵੱਧ ਵਿਵਾਦ ਖੜੇ ਕੀਤੇ ਨੇ, ਕਰਵਾਏ ਨੇ। ਉਸ ਕਿਸਮ ਦੀਆਂ ਜਾਲੀ ਆਈਡੀਆਂ ਬਣਾ ਕੇ ਉਹ ਕੋਈ ਮਰਿਆਦਾ ਦਾ ਇਸ਼ੂ ਹੋਏ, ਜਾਂ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੇ ਲਈ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਔਰ ਡਿਜੀਟਲ ਮੀਡੀਆ ਨੂੰ ਵੀ ਉਹਨਾਂ ਨੇ ਇਸਤੇਮਾਲ ਕੀਤਾ। ਸੋ ਜਿਵੇਂ ਵੀਰ ਜੈ ਸਿੰਘ ਨੇ ਕਿਹਾ ਵੀ ਸਾਡਾ ਫੋਕਸ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦੀ ਥਾਂ ਆਪਣੇ ਨਿਸ਼ਾਨੇ ਦੀ ਪੂਰਤੀ ਵੱਲ ਹੋਏ। ਫਿਰ ਦੂਸਰਾ ਪਾਰਟ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਸਾਡੇ ਵੀਰ ਭੈਣਾਂ ਸਚਿਆਰੇ ਢੰਗ ਨਾਲ ਕੌਮੀ ਕੌਜ਼ ਲਈ ਕੁਛ ਕਰਨ ਵੱਲ ਲੱਗੇ ਹੁੰਦੇ ਨੇ, ਉਹਨਾਂ ਦੇ ਕੋਲ ਸਾਧਨ ਨਹੀਂ ਨੇ। ਜੇ ਉਹਨਾਂ ਨੂੰ ਠੀਕ ਸਾਧਨ ਮੁਹੱਈਆ ਕਰਵਾਏ ਜਾਣ, ਇਹ ਨਹੀਂ ਹੈ ਵੀ ਕੌਮ ਦੇ ਵਿੱਚ ਜਜ਼ਬਾ ਨਹੀਂ ਹੈ। ਮੈਂ ਤਾਂ ਅਕਸਰ ਪਿਛਲੇ ਆਲਮੋਸਟ 40 ਸਾਲ ਦੀ ਆਪਣੀ ਪੰਥਕ ਜ਼ਿੰਦਗੀ ਦੇ ਵਿੱਚ ਸੰਗਤਾਂ ਦੇ ਵਿੱਚ ਵਿਚਰ ਕੇ ਵੀ ਔਰ ਅਦਰਵਾਈਜ਼ ਵੀ ਜਿੰਨੇ ਇੱਕ ਸਾਡੀ ਕਮਿਊਨੀਕੇਸ਼ਨ ਹੈ, ਮੈਂ ਇਹ ਦੇਖਦਾ ਕਿ ਇਹਨਾਂ 40 ਸਾਲਾਂ 'ਚ ਜਿੰਨੀ ਅਵੇਅਰਨੈਸ ਹੁਣ ਹੈ ਇੰਨੀ ਈਵਨ ਉਦੋਂ ਵੀ ਨਹੀਂ ਸੀ। ਉਦੋਂ ਇੱਕ ਫੇਜ਼, ਐਮੋਸ਼ਨਲ ਫੇਜ਼ ਜ਼ਰੂਰ ਸੀ 84 ਪੀਰੀਅਡ ਦਾ। ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਬਹੁਤ ਸਾਰੇ ਜਜ਼ਬਾਤੀ ਸਿੱਖ ਸਨ, ਲੇਕਿਨ ਕਿੱਧਰ ਨੂੰ ਜਾਣਾ ਹੈ, ਕੀ ਡਾਇਰੈਕਸ਼ਨ ਹੈ, ਕੀ ਹੋਏ, ਉਸ ਤੋਂ ਅਣਜਾਣ ਸੀ। ਭਾਵੁਕਤਾ ਹੀ ਲੀਡਿੰਗ ਫੈਕਟਰ ਸੀ। ਪਰ ਹੁਣ ਜਿਹੜੀ ਜਨਰੇਸ਼ਨ ਯੰਗਸਟਰਸ, ਇਹ ਨਹੀਂ ਵੀ ਇੱਥੇ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਮੈਂ ਦੇਖਦਾ ਕਿ ਉੱਥੋਂ ਆਉਣ ਵਾਲੇ ਜਿਹੜੇ ਗੁਰਸਿੱਖ ਵੀਰ ਭੈਣਾਂ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨਾਲ ਕੈਨੇਡਾ 'ਚ ਮੈਨੂੰ ਇੰਟਰੈਕਟ ਕਰਨ ਦਾ ਮੌਕਾ ਮਿਲਿਆ, ਮੱਚ ਮੋਰ ਅਵੇਅਰਨੈਸ ਲੈਵਲ ਹੈ। ਔਰ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਹਕੂਮਤ ਇਸ ਵੇਲੇ 1 ਬਿਲੀਅਨ 500 ਮਿਲੀਅਨ ਲੋਕਾਂ ਦੀ ਜਮਹੂਰੀਅਤ ਦੇ ਨਾਂ ਥੱਲੇ ਨੁਮਾਇੰਦਗੀ ਕਰਦੀ ਹੈ, ਉਹਨਾਂ ਦਾ ਬਹੁਤ ਜ਼ੋਰ ਲੱਗਾ ਹੋਇਆ ਹੈ ਇਸ ਵੇਲੇ ਸਿੱਖ ਕੌਮ ਦਾ ਥੱਲਾ ਲਾਉਣ ਲਈ। ਔਰ ਮੈਂ ਜਦੋਂ ਇਹ ਰਿਪੀਟਡਲੀ ਕੁਛ ਜੁਮਲੇ ਮੈਂ ਰਿਪੀਟ ਇਸ ਲਈ ਕਰਦਾ ਕਿ ਜਿਹੜੇ ਸਾਡੇ ਨਾਲ ਨਵੇਂ ਵੀ ਵੀਰ ਭੈਣਾਂ ਜੁੜਦੇ ਨੇ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਜੋ ਸਾਡੇ ਨਾਲ ਹੋ ਰਿਹਾ ਜਾਂ ਕੱਲ੍ਹ ਨੂੰ ਇਸ ਤੋਂ ਵੀ ਬਦਤਰ ਹੋਏਗਾ, ਇਹ ਇਸ ਦੀ ਬਿਗਨਿੰਗ ਜੂਨ 84 ਦੇ ਪਹਿਲੇ ਹਫਤੇ ਹੋ ਗਈ ਸੀ, ਜਦੋਂ ਕਿ ਉਹਨਾਂ ਨੇ ਟੋਟਲ ਵਾਰ ਸਿੱਖ ਕੌਮ ਦੇ ਉੱਤੇ ਭਰਪਾ ਕੀਤੀ। ਔਰ ਟੋਟਲ ਵਾਰ 'ਚ ਮੈਂ ਹਮੇਸ਼ਾ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਸਿਰਫ ਫਿਜ਼ੀਕਲੀ ਮਾਰਨਾ ਨਹੀਂ ਹੁੰਦਾ ਕਿ ਜੀ ਉਹਨਾਂ ਨੇ ਕਿੰਨੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਇਹ ਟੋਟਲ ਵਾਰ ਦੇ ਵਿੱਚ ਹਰ ਲੈਵਲ ਦਾ ਹੀ ਜੈਨੋਸਾਈਡ ਹੁੰਦਾ। ਉਹ ਫਿਜ਼ੀਕਲ ਵੀ ਹੈ, ਹਿਸਟਰੀ ਓਰੀਐਂਟਡ ਵੀ ਹੈ, ਸਟੈਟਿਸਟੀਕਲ ਵੀ ਹੈ, ਇਕਨੋਮਿਕਲ ਵੀ ਹੈ। ਔਰ ਬਦਤਰ ਤੁਹਾਡੇ ਸਵੈਮਾਨ ਨੂੰ ਖਤਮ ਕਰਨ ਲਈ ਜਿਸ ਕਿਸਮ ਦਾ ਅੱਜ ਵਰਤਾਰਾ, ਜੇ ਉੱਥੋਂ ਦੀਆਂ ਟੈਕਸਟ ਬੁੱਕਸ ਦੇਖੋ ਤੇ ਕਿਵੇਂ ਸਿੱਖਾਂ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਸਿੱਖ ਗੁਰੂ ਸਾਹਿਬਾਨ ਬਾਰੇ ਕੀ ਸ਼ਬਦਾਵਲੀ ਇਸਤੇਮਾਲ ਕੀਤੀ ਜਾਂਦੀ ਹੈ। ਔਰ ਜੇ ਤੁਸੀਂ ਜਿਹੜੀਆਂ ਸਟੇਜਸ ਹੁਣ ਸਿੱਧੇ ਤੌਰ ਦੇ ਉੱਤੇ BJP ਦੇ ਕੰਟਰੋਲ 'ਚ ਨੇ, ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਹੈ ਜਾਂ ਪਟਨਾ ਸਾਹਿਬ ਦਾ ਵੀ ਇੱਕ ਵੱਡਾ ਪ੍ਰਭਾਵ ਉਹਨਾਂ ਦਾ, ਹਜ਼ੂਰ ਸਾਹਿਬ ਤਾਂ ਪਹਿਲਾਂ ਹੀ ਉਹਨਾਂ ਦੇ ਪ੍ਰਭਾਵ ਥੱਲੇ ਹੈ। ਈਵਨ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਵੀ ਜੇ ਹੁਣ ਤੁਸੀਂ ਦੇਖੋਗੇ ਮੰਜੀ ਸਾਹਿਬ ਤੋਂ ਜਿਹੜੇ ਕਥਾਵਾਚਕ ਹੋਣਗੇ ਜਾਂ ਭਾਰਤ ਦੇ ਵਿੱਚ ਹੋਰ ਫੈਲੇ ਹੋਏ ਧਾਰਮਿਕ ਪ੍ਰਚਾਰਕਾਂ ਦੇ ਨਾਂ ਥੱਲੇ ਉਹ ਲੋਕ,
ਜਿਹੜੇ ਉਸ ਕਿਸਮ ਦੀ ਸਿੱਖੀ ਨੂੰ ਪ੍ਰਚਾਰ ਰਹੇ ਨੇ ਜਿਹੜੀ ਹਿੰਦੂਤਵਾ ਦੇ ਖਾਨੇ 'ਚ ਫਿੱਟ ਹੁੰਦੀ। ਉਹਦੇ ਚੋਂ ਤੁਹਾਨੂੰ ਕੋਈ ਵੱਖਰੀ ਹੋਂਦ ਵਿਲੱਖਣ ਹੋਂਦ ਦੀ ਗੱਲ ਨਜ਼ਰ ਨਹੀਂ ਆਉਂਦੀ ਕਿ ਭਾਈ ਖਾਲਸਾ ਪੰਥ ਇੱਕ ਨਿਆਰਾ ਪੰਥ ਹੈ। ਉਹ ਤਾਂ ਉਹਨੂੰ ਉਸੇ ਹੀ ਜੋ ਕਿਸੇ ਜ਼ਮਾਨੇ 'ਚ ਭਗਤੀ ਮਾਰਗ ਦੇ ਨਾਂ ਥੱਲੇ ਜਦੋਂ ਭਗਤੀ ਲਹਿਰ ਦਾ ਜ਼ਿਕਰ ਕਰਦੇ ਸੀ ਤਾਂ ਉਹਦੇ 'ਚ ਉਹਨਾਂ ਨੇ ਪੁਰਾਣੇ ਭਗਤਾਂ ਦਾ ਭਗਤ ਰਾਮਾਨੰਦ, ਰਾਮਾਨੁਜ, ਕਬੀਰ ਸਾਹਿਬ, ਰਵਿਦਾਸ ਜੀ ਉਹਨਾਂ ਦਾ ਜ਼ਿਕਰ ਕਰਦੇ ਆ, ਫਿਰ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਨਾ। ਉਹ ਜਿਹੜਾ 200-300 ਸਾਲ ਦਾ ਪੀਰੀਅਡ ਸੀ 10ਵੀਂ 11ਵੀਂ ਸਦੀ ਤੋਂ ਲੈ ਕੇ 14ਵੀਂ 15ਵੀਂ ਸਦੀ ਤੱਕ, ਫਿਰ ਗੋਸਵਾਮੀ ਤੁਲਸੀਦਾਸ 15ਵੀਂ ਸਦੀ 'ਚ ਰਾਮਚਰਿਤ ਮਾਨਸ, ਉਹਨੂੰ ਉਹ ਭਗਤੀ ਲਹਿਰ ਦੇ ਥੱਲੇ ਕਟੇਲ ਕਰ ਦਿੰਦੇ ਸੀ ਕਿ ਐਜ਼ ਇਫ ਇਹ ਭਾਰਤ ਦੀ ਪਰੰਪਰਾ ਦੀ ਕੰਟੀਨਿਊਟੀ ਹੈ। ਕੋਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਇਹ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਖਾਲਸਾ ਪੰਥ ਤਾਂ 1699 'ਚ ਪ੍ਰਕਾਸ਼ਮਾਨ ਹੁੰਦਾ ਹੈ, ਪਰ ਇਹ ਪਹਿਲਾਂ ਹੀ, ਔਰ ਜਦੋਂ ਭੱਟ ਵੀ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਸੋ ਜ਼ਾਹਿਰ ਹੈ ਕਿ ਉੱਤਮ ਪੰਥ, ਨਿਰਮਲ ਪੰਥ, ਵਿਕੋਲਿਤਰਾ ਪੰਥ, ਇਸ ਨੂੰ ਕਿਵੇਂ ਅੱਜ ਜਦੋਂ ਦੀ ਪਾਵਰ RSS ਦੇ ਕੋਲ ਖਾਸ ਤੌਰ ਤੇ ਆਈ ਹੈ 2014 ਤੋਂ ਬਾਅਦ ਮੋਦੀ, ਅਸੀਂ ਉਹ ਟ੍ਰੈਂਡ ਦੇਖ ਰਹੇ ਹਾਂ, ਤੁਹਾਨੂੰ ਉਵੇਂ ਹੀ ਉਹ ਨਜ਼ਰ ਆਉਂਦਾ ਹੈ। ਔਰ ਜੇ ਪਿਛਲੇ ਦਿਨਾਂ 'ਚ ਗਰਾਗੀ ਜੱਥਾ ਜਿਹਦੀ ਛੁੱਟੀ ਹੋਈ ਦਰਬਾਰ ਸਾਹਿਬ 'ਚ, ਉਹ ਸ਼ਿਕਾਇਤ ਕਰ ਰਿਹਾ ਸੀ ਜੀ ਸਾਨੂੰ ਦਰਬਾਰ ਸਾਹਿਬ 'ਚ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਨਾਲ ਸੰਬੰਧਿਤ ਸ਼ਬਦ ਪੜ੍ਹਨ ਨਹੀਂ ਦਿੱਤੇ। ਹੁਣ ਉਹ ਖੁਸ਼ ਕਿਹਨਾਂ ਨੂੰ ਕਰ ਰਿਹਾ। ਸੋ ਇਸੇ ਤਰ੍ਹਾਂ ਕੁਝ ਹੋਰ ਪ੍ਰਚਾਰਕ ਵੀ ਜਿਹੜੇ ਕੀਰਤਨ ਦੇ ਨਾਂ ਥੱਲੇ ਜਾਂ ਇਸ ਕਿਸਮ ਦਾ ਆਪਣੀ ਪ੍ਰਚਾਰ ਦਾ ਜਿਹੜਾ ਮਟੀਰੀਅਲ ਹੈ ਉਹਨਾਂ ਦਾ, ਉਹ ਇਸ ਢੰਗ ਨਾਲ ਪ੍ਰੈਜ਼ੈਂਟ ਕਰਦੇ ਨੇ। ਤੇ ਜੇ ਉਹਨਾਂ ਨੂੰ ਰਹਿਤਵਾਨ ਸਿੱਖ ਕਨਫਰੰਟ ਕਰਦੇ ਨੇ ਤੇ ਉਹ ਕਹਿੰਦੇ ਨੇ ਜੀ ਅਸੀਂ ਤਾਂ ਸਹਿਜਧਾਰੀਆਂ ਨੂੰ, ਦੂਜਿਆਂ ਨੂੰ ਵੀ ਸਿੱਖੀ ਮੰਡਲ 'ਚ ਲਿਆਉਣ ਦੇ ਲਈ ਜਿਹੜਾ ਇਸ ਕਿਸਮ ਨਹੀਂ, ਇਹ ਡਾਇਲੂਟ ਕਰਨਾ ਹੈ। ਔਰ ਮੰਦੇ ਭਾਗਾਂ ਵਾਲੀ ਗੱਲ ਇਹ ਹੈ ਕਿ ਭਾਈ ਜਿਹੜੇ ਲੋਕ ਸਾਡੀਆਂ ਅਥਾਰਟੀਜ਼ ਤੇ ਬੈਠੇ ਨੇ, ਉਹ ਭਾਵੇਂ ਕੋਈ ਐਕਟਿੰਗ ਜਥੇਦਾਰ ਹੈ, ਭਾਵੇਂ ਕਮੇਟੀਆਂ ਦੇ ਪ੍ਰਧਾਨ ਸਕੱਤਰ ਦੂਜੇ ਤੀਜੇ ਨੇ, ਉਹ ਵੀ ਦੇਖ ਰਹੇ ਹੁੰਦੇ ਨੇ ਕਿ ਵੀ ਮਰਿਆਦਾ ਦਾ ਘਾਣ ਹੋ ਰਿਹਾ ਹੈ। ਉਹਨਾਂ ਦੇ ਸਾਹਮਣੇ ਸਬੂਤ ਵੀ ਰੱਖੇ ਜਾਂਦੇ ਨੇ, ਪਰ ਉਹ ਉਹਨੂੰ ਕਵਰ ਅਪ ਕਰਦੇ ਨੇ ਕਿਉਂਕਿ ਇਸ ਸਾਰੇ ਦੇ ਨਾਲ ਮੋٹے ਲਿਫਾਫੇ ਜੁੜੇ ਹੁੰਦੇ ਨੇ। ਔਰ ਇਹ ਇੱਥੇ ਤੱਕ ਨਹੀਂ ਹੈ, ਜਦੋਂ ਪਿਛਲੇ ਦਿਨਾਂ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਮੁੱਦਾ ਸਾਹਮਣੇ ਆਇਆ ਕਿ ਜੋ ਰਾਘਵ ਚੱਡੇ ਦੀ ਉਸ ਮੰਗਣੀ ਸਮਾਗਮ ਤੇ ਗਿਆ, ਤੁਸੀਂ ਦੇਖੋਗੇ ਕਿ ਕੌਮ ਦੇ ਵਿੱਚ ਵਿਰੋਧ ਹੋਇਆ, ਖਾਸ ਤੌਰ ਤੇ ਕਿ ਭਾਈ ਜਥੇਦਾਰ ਜਦੋਂ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ, ਅਕਾਲ ਤਖਤ ਸੋਵਰਨ ਤਖਤ ਹੈ, ਉਹ ਕੋਈ ਇਸ ਕਿਸਮ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਹੈ ਉਸ ਥਾਂ ਦੇ ਉੱਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਹੋਏ। ਕਿੰਨਾ ਕ੍ਰਿਟਿਸਿਜ਼ਮ ਹੋਇਆ, ਬਹੁਤ ਸਾਰਿਆਂ ਦੀਆਂ ਬਿਆਨਬਾਜ਼ੀਆਂ, ਈਵਨ ਅਕਾਲੀ ਦਲ ਦੇ ਵੀ ਇੱਕ ਦੋ ਨੇ ਬਿਆਨ ਦਿੱਤਾ, ਇਹ ਵੀ ਮੀਡੀਆ ਤੇ ਚਰਚਾ ਰਹੀ ਜੀ ਹੁਣ ਉਹਦਾ ਕੰਮ ਮੁੱਕ ਗਿਆ, ਨਵਾਂ ਹੋਏਗਾ, ਨਵੇਂ ਨਾਂ ਵੀ ਆਉਣੇ ਸ਼ੁਰੂ ਹੋ ਗਏ ਜੀ, ਫਲਾਣਾ ਟਿਮਕਾ ਹੋਏਗਾ। ਪਰ ਤੁਸੀਂ ਦੇਖੋਗੇ ਕਿ ਵੀ ਇਸ ਸਾਰੇ ਦੇ ਉੱਤੇ ਵੀ ਕਵਰ ਅਪ ਇਸ ਨੂੰ ਕਰ ਦਿੱਤਾ ਗਿਆ ਕਿਉਂਕਿ ਅੰਦਰੋਂ ਜੋ ਕੁਛ ਇਹਨਾਂ ਦਾ ਢਾਂਚਾ ਜਿਸ ਹੱਦ ਤੱਕ ਹਿੱਲਿਆ ਹੋਇਆ ਹੈ, ਜਿਵੇਂ ਇਹਨਾਂ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੋਈ ਹੈ। ਫਰਕ ਇਹਨਾਂ ਕਿ ਦਿੱਲੀ ਕਮੇਟੀ ਜਾਂ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਕਮੇਟੀ ਸਿੱਧੇ ਤੌਰ ਤੇ ਹੀ ਹੁਣ ਮਨਜਿੰਦਰ ਸਿਰਸਾ ਜਾਂ ਦੂਜਿਆਂ ਦੀ ਲਾਇਲਟੀ ਉਹ ਤਾਂ ਆਫਿਸ ਬੇਅਰਰ ਨੇ ਬੀਜੇਪੀ ਦੇ, ਲੇਕਿਨ ਇਹਨਾਂ ਦਾ ਵੀ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਵੀ ਅਜੇ ਕਿਉਂਕਿ ਪੰਥ ਦਾ ਦਾਬਾ ਹੈ ਉਸ ਕਰਕੇ ਖੁੱਲ੍ਹੇਆਮ ਕਈ ਵਾਰ ਇਹ ਜੱਕਦੇ ਨੇ, ਪਰ ਹਨੇਰੇ ਜਾਂ ਸਵੇਰੇ ਇਹ ਵੀ ਉਹੀ ਕੁਛ ਕਰਦੇ ਨੇ ਜੋ ਕਿ RSS ਦਾ ਏਜੰਡਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ, ਇਹ ਨਹੀਂ ਵੀ ਅਸੀਂ ਕੋਈ ਠੇਕਾ ਲਿਆ ਹੋਇਆ ਜਾਂ ਅਸੀਂ ਦਾਵਾ ਕਰਦੇ ਹਾਂ ਜੀ ਕਿ TV 84 ਹੀ ਇੱਕੋ ਇੱਕ ਹੈ। ਮੈਂ ਇਹ ਵੀ ਨਹੀਂ ਕਦੇ ਕਿਹਾ ਜੀ ਦਾ ਓਨਲੀ ਦਾ ਖਾਸ ਨਹੀਂ, ਅਸੀਂ ਇੱਕ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ, ਕੋਸ਼ਿਸ਼ ਕਰਦੇ ਹਾਂ, ਸਾਥੋਂ ਵੀ ਗਲਤੀਆਂ ਹੁੰਦੀਆਂ ਨੇ ਕਈ ਵਾਰ, ਅਸੀਂ ਵੀ ਜਿਹੜਾ ਉਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਾ ਸ਼ਿਕਾਰ ਹੋ ਸਕਦੇ ਹਾਂ। ਔਰ ਜਿਹੜੀ ਗੱਲ ਸਰ ਜੈ ਸਿੰਘ ਹੋਰਾਂ ਨੇ ਕਹੀ ਕਿ ਭਾਈ ਦਸਵੰਧ ਕੱਢੋ, ਬਹੁਤ ਵਾਰ ਅਸੀਂ ਇਹ ਦੇਖਦੇ ਹੀ ਨਹੀਂ ਹੈ ਕਿ ਗੱਲਾਂ ਆਪਣੇ ਡਰਾਇੰਗ ਰੂਮਸ ਬਹਿ ਕੇ ਸਾਰੇ ਕਰਨਗੇ ਜੀ ਪੰਥ 'ਚ ਇਹ ਹੋਣਾ ਚਾਹੀਦਾ, ਉਹ ਹੁਣ ਸਾਨੂੰ ਵੀ ਲਿਖਣਗੇ ਜੀ ਇੱਕ ਅੰਗਰੇਜ਼ੀ 'ਚ ਵੀ TV ਸਟੇਸ਼ਨ ਹੋਣਾ ਚਾਹੀਦਾ ਹੈ, ਇੱਕ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਸਭ ਕੁਝ ਹੋਣਾ ਚਾਹੀਦਾ ਹੈ, ਪਰ ਜੇ ਕੋਈ ਜੇਬ 'ਚ ਹੱਥ ਪਾਏਗਾ, ਕੋਈ ਪਲੈਨਿੰਗ ਹੋਏਗੀ, ਅਦਰਵਾਈਜ਼ ਤਾਂ ਜਿਹੜੇ ਸਾਡੇ ਉੱਥੇ ਵੀ ਬਣੇ ਬਣਾਏ ਕਾਲਜ, ਖਾਲਸਾ ਸਕੂਲ, ਖਾਲਸਾ ਕਾਲਜ, ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੈ। ਕੱਲ੍ਹ ਹੀ ਖਬਰ ਸੀ ਮਾਲਵੇ ਦੇ ਕਿਸੇ ਜਿਹੜਾ ਖਾਲਸਾ
ਕਾਲਜ ਸੀ ਵਿਮਨ ਦਾ, ਤੇ ਉਹ ਟੀਚਰਾਂ ਸਭ ਨੂੰ ਇਕੱਠੀਆਂ ਕਰਕੇ ਲਗਾਈਆਂ ਹੋਈਆਂ, ਉਹ ਜਿਹੜੀ ਮੇਰੇ ਖਿਆਲ ਹੈ ਚਮਕੀਲੇ ਕਿ ਕਿਹਦੀ ਕੋਈ ਫਿਲਮ ਹੈ ਉਹਨੂੰ ਦਿਖਾਉਣ ਲੱਗਿਆ ਹੋਇਆ। ਸੋ ਇਹ ਪ੍ਰੋਡਕਟ ਉੱਥੋਂ ਇਹੀ ਕੁਝ ਨਿਕਲ ਰਿਹਾ। ਤੇ ਬਾਹਰ ਜੇ ਅਸੀਂ ਕੁਝ ਕਰਨਾ ਹੈ ਤੇ ਬਾਹਰ ਦੇ ਲਈ ਉਹੀ ਰਿਸੋਰਸਿਸ ਔਰ ਮੰਦੇ ਭਾਗਾਂ ਨੂੰ, ਜਿਹੜੇ ਸਾਡੇ ਇੱਥੋਂ ਦੇ ਵੀ ਗੁਰਦੁਆਰਾ ਕਮੇਟੀਆਂ ਜਾਂ ਦੂਸਰਿਆਂ ਨੇ, ਉਹਨਾਂ ਦੀ ਕੋਈ ਪ੍ਰਾਇੋਰਟੀ ਨਹੀਂ ਹੈ। ਸੰਗਤ ਦਾ ਦਬਾਅ ਪੈਂਦਾ, ਠੀਕ ਹੈ, ਨਗਰ ਕੀਰਤਨ ਹੋ ਜਾਂਦੇ ਨੇ ਸ਼ਾਨੋ ਸ਼ੌਕਤ ਨਾਲ, ਜਾਂ ਕੁੱਲ ਮਿਲਾ ਕੇ ਉਹਨਾਂ ਦੇ ਏਜੰਡੇ 'ਚ ਵੀ ਕੋਈ ਲੌਂਗ ਟਰਮ ਜਿਸ ਕਿਸਮ ਦਾ ਸਾਡਾ ਦੁਸ਼ਮਣ ਹੈ, ਜਿਵੇਂ ਜਿਸ ਕਿਸਮ ਦਾ ਵੈਪਨ, ਸਭ ਤੋਂ ਵੱਡਾ ਪਾਵਰਫੁਲ ਵੈਪਨ ਅੱਜ ਦੀ ਦੁਨੀਆ ਦੇ ਵਿੱਚ, ਅੱਜ ਦੇ ਜ਼ਮਾਨੇ 'ਚ ਮੀਡੀਆ ਹੈ। ਔਰ ਜੇ ਸ਼੍ਰੋਮਣੀ ਕਮੇਟੀ ਜਿਹੜਾ 1200 ਕਰੋੜ ਦਾ ਬਜਟ ਹੈ ਜਿਹਨਾਂ ਦਾ, ਇੱਕ ਪ੍ਰਿੰਟ ਪੇਪਰ ਨਹੀਂ ਕੱਢ ਸਕੀ ਅੱਜ ਤੱਕ, ਕੋਈ ਨਿਊਜ਼ਪੇਪਰ ਐਸਾ ਨਹੀਂ ਹੈ ਜਿਹੜਾ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦਾ ਹੋਏ, ਰੇਡੀਓ ਜਾਂ ਟੀਵੀ ਤਾਂ ਦੂਰ ਦੀ ਗੱਲ। ਦਰਬਾਰ ਸਾਹਿਬ ਤੋਂ ਜਿਹੜਾ ਰਿਲੇ ਹੋਣ ਵਾਲੇ ਕੀਰਤਨ ਦੇ ਰਾਈਟਸ ਨੂੰ ਲੈ ਦੇ ਕੇ ਇਹਨਾਂ ਨੂੰ ਪੀਟੀਸੀ ਲੱਭਿਆ। ਹੁਣ ਜੇ ਰੌਲਾ ਵੀ ਪੈ ਰਿਹਾ ਤੇ ਹੁਣ ਇਹ ਹੈ ਜੀ ਅਸੀਂ ਟੈਂਡਰ ਖੋਲ ਰਹੇ ਹਾਂ ਜੀ, ਵੱਧ ਟੈਂਡਰ ਕਿਹੜਾ ਦੇਗਾ, ਮਤਲਬ ਉਹੀ ਸੌਦੇਬਾਜ਼ੀਆਂ। ਉਹੀ ਪਹਿਲਾਂ ਜਗੀਰ ਕੌਰ ਪ੍ਰਧਾਨ ਸੀ, ਉਹਨੇ ਪੈਸੇ ਖਾ ਕੇ ਜਿਹੜੇ ਰਾਈਟ ਕਿਹਨੂੰ ਦਿੱਤੇ, ਹੁਣ ਵਾਲੇ ਜਿਹੜੇ ਨੇ ਉਹ ਅਲਟੀਮੇਟਲੀ ਲੈ ਦੇ ਕੇ ਖੋਤੀ ਬਹੁਤ ਥੱਲੇ ਹੀ ਹੋਣੀ ਹੈ, ਕਿਉਂਕਿ ਇਹ ਸਾਰੇ ਲੋਕ ਚਾਹੁੰਦੇ ਹੀ ਨਹੀਂ ਹੈ। ਇਹਨਾਂ ਦੇ ਇੰਟਰਸਟ ਤਾਂ ਰਲੇ ਹੋਏ ਨੇ ਆਪਣੇ, ਇਹਨਾਂ ਦੇ ਕਿਸੇ ਦਾ ਕਿਤੇ ਹੋਟਲ ਹੈ, ਕਿਸੇ ਦੀ ਕੋਈ ਜ਼ਮੀਨ ਲਈ ਹੋਈ ਹੈ, ਸਭ ਕਾਣੇ ਕੀਤੇ ਹੋਏ ਨੇ। ਤੇ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਮੂੰਹ ਖੋਲਿਆ ਤੇ ਸਵੇਰ ਵੇਲੇ ਈਡੀ ਦੀ ਟੀਮ ਘਰ ਦੇ ਮੂਹਰੇ ਹੋਏਗੀ, ਇਨਕਮ ਟੈਕਸ ਵਾਲੀ ਟੀਮ ਹੋਏਗੀ, ਹੋਰ ਨਾ ਹੋਇਆ ਤਾਂ ਕੋਈ ਨਾ ਕੋਈ ਇਹਨਾਂ ਦੀਆਂ ਜਿਸ ਕਿਸਮ ਦੀਆਂ ਕਰਤੂਤਾਂ ਇਹ ਜਾ ਕੇ ਨਾਈਟ ਕਲੱਬਾਂ ਔਰ ਦੂਜਿਆਂ ਤੀਜਿਆਂ 'ਚ ਕਰਦੇ ਨੇ, ਉਹਨਾਂ ਦੀ ਕੋਈ ਵੀਡੀਓ ਵਾਇਰਲ ਕਰ ਦੇਣਗੇ। ਸੋ ਇਹ ਸਾਰੇ ਹੀ ਉਸ ਕਿਸਮ ਦਾ ਸ਼ਿਕਾਰ ਨੇ। ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਪਲੇਟਫਾਰਮ ਤੋਂ ਅਸੀਂ ਜਿੱਥੇ ਸੱਚ, ਹੱਕ, ਇਨਸਾਫ ਦੀ ਆਵਾਜ਼ ਬਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਹਾਂ। ਇਹ ਨਹੀਂ ਹੈ ਕਿ ਭਾਈ ਜਿਵੇਂ ਮੈਂ ਕਿਹਾ ਵੀ ਹਰ ਵਾਰ ਸਾਡੀ ਗੱਲ ਹੀ ਪੁੱਗਦੀ ਹੈ, ਪਰ ਜਦੋਂ ਵੀ ਪੰਥਕ ਇਸ਼ੂ ਆਉਂਦਾ ਹੈ, ਮੇਰੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਕਦੇ ਕੋਈ ਧਿਰ, ਪਾਰਟੀ, ਗਰੁੱਪ ਨਹੀਂ ਹੁੰਦਾ। ਮੇਰੇ ਲਈ ਇਹ ਹੁੰਦਾ ਹੈ ਕਿ ਭਾਈ ਪੰਥ ਦੇ ਭਲੇ 'ਚ ਕੀ ਹੈ। ਇਸ ਲਈ ਜਿਹੜਾ ਵੀ ਮੁੱਦਾ ਆਇਆ, ਜੇ ਦੀਪ ਸਿੱਧੂ ਦਾ ਸੀ, ਭਾਈ ਅੰਮ੍ਰਿਤਪਾਲ ਸਿੰਘ ਦਾ ਸੀ, ਬੇਸ਼ੱਕ ਸਾਡੀਆਂ ਧਿਰਾਂ ਵੀ ਪੰਜਾਬ ਵਾਲੀਆਂ ਜਾਂ ਬਾਹਰ ਵਾਲੀਆਂ ਕਈ ਥਿੜਕੀਆਂ, ਕਈ ਚੁੱਪ ਹੋਈਆਂ, ਕਈ ਵਿਰੋਧ 'ਚ ਖਲੋਤੀਆਂ, ਪਰ ਸਾਨੂੰ ਲੱਗਾ ਵੀ ਜਦੋਂ ਤੱਕ ਏਜੰਡਾ ਪੰਥ ਦੀ ਚੜ੍ਹਦੀ ਕਲਾ ਦਾ, ਅੰਮ੍ਰਿਤ ਛਕਾਣਾ, ਨਸ਼ਿਆਂ ਤੋਂ ਛੁਡਾਉਣਾ, ਪਾਤਸ਼ਾਹੀ ਦਾਅਵੇ ਦੀ ਗੱਲ ਕਰਨਾ, ਰਾਜ ਭਾਗ ਦੀ ਗੱਲ ਕਰਨਾ, ਜੇ ਇਹ ਸਿੱਖੀ ਤੋਂ ਜਿਹੜਾ ਮੁਨਕਰ ਹੋਣ ਦੀ ਗੱਲ ਹੈ, ਜਿਹੜਾ ਬੰਦਾ ਇਸ ਤੋਂ ਡਿਨਾਈ ਕਰਦਾ ਹੈ, ਤੇ ਜੇ ਕਿਸੇ ਦੀ ਪਰਸਨੈਲਿਟੀ ਨਾਲ ਕੋਈ ਪ੍ਰੋਬਲਮ ਹੈ, ਉਹ ਤਾਂ ਹਮੇਸ਼ਾ ਹੁੰਦੀ ਹੈ, ਉਹਦੇ 'ਚ ਈਰਖਾ ਫੈਕਟਰ ਵੀ ਹੁੰਦਾ ਹੈ, ਉਸ ਕਈ ਵਾਰ ਜਿਹੜੀ ਪਰਸਨੈਲਿਟੀ ਨਾਲ ਮਤਭੇਦ ਹੁੰਦੇ ਨੇ, ਉਹਨਾਂ ਦੇ ਵੀ ਔਗਣ ਹੁੰਦੇ ਨੇ, ਉਹਨਾਂ 'ਚ ਵੀ ਐਰੋਗੈਂਸ ਦੂਜੀ ਹੁੰਦੀ ਹੈ। ਪਰ ਬਹੁਤ ਵਾਰ ਤੁਸੀਂ ਆਪਣਿਆਂ ਨੂੰ ਅੰਦਰ ਬਹਿ ਕੇ ਸਮਝਾਉਂਦੇ ਹੋ, ਆਪਣਿਆਂ ਪ੍ਰਤੀ ਤੁਸੀਂ ਪੰਥ ਪ੍ਰਸਤੀ ਦੀ ਗੱਲ ਕਰਨ ਵਾਲਿਆਂ ਪ੍ਰਤੀ ਤੁਸੀਂ ਇੱਕ ਨਰਮ ਰਵੱਈਆ ਰੱਖਦੇ ਹੋ, ਰਾਦਰ ਦੈਨ ਕਿ ਤੁਸੀਂ ਕੋਈ ਨੈਗੇਟਿਵਿਟੀ ਕਰੋ। ਸੋ ਅਸੀਂ ਵੀਰ ਜੈ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਜਦੋਂ ਦਸਵੰਧ ਦੀ ਗੱਲ ਕੀਤੀ ਤਾਂ ਇੱਕਦਮ ਮੇਰਾ ਧਿਆਨ ਅਗੇਨ ਆਸਟ੍ਰੇਲੀਆ ਵੱਲ ਗਿਆ। ਹਾਲਾਂਕਿ ਤੁਸੀਂ ਜਿਹੜਾ ਇਸ਼ੂ ਵੀ ਦੱਸਿਆ ਕਿ ਡਿਸਕਸ ਤਾਂ ਅਸੀਂ ਇਹੀ ਕਰਨਾ ਹੈ। ਹਾਲਾਂਕਿ ਕੱਲ ਅਸੀਂ ਜਦੋਂ ਇਹ ਮੈਂਸ਼ਨ ਕੀਤਾ ਕਿ ਨਰਿੰਦਰ ਮੋਦੀ ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਲਬਨੀਜ਼, ਉਹਨਾਂ ਦਾ ਜਿਹੜਾ ਫੰਕਸ਼ਨ ਇੰਡੀਅਨ ਕਮਿਊਨਿਟੀ ਤੇ ਫੋਕਸ ਸੀ, ਜਿਹਦੇ 'ਚ ਬੜਾ ਐਗਜ਼ੈਜਰੇਟਡ ਨੰਬਰ ਦਿੱਤਾ ਗਿਆ ਜੀ, 20,000 ਇੰਡੀਅਨ ਆਏ। ਹਾਲਾਂਕਿ ਸਾਡੀ ਜਾਣਕਾਰੀ ਹੈ ਕਿ 5-7 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ। ਔਰ ਉਹਦੇ 'ਚ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ ਉਹਦੀ 16-17 ਮਿੰਟ ਦੀ ਸਪੀਚ ਉਹਨੇ ਕੋਈ ਵੀ ਸਿੱਖ ਇਸ਼ੂ ਨੂੰ ਜਾਂ ਕੋਈ ਸਿੱਖ ਐਂਗਲ ਜਿਹੜਾ ਉਹ ਨਹੀਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਡੀ ਜਾਣਕਾਰੀ ਠੀਕ ਨਹੀਂ ਸੀ। ਅਸੀਂ ਬਹੁਤ ਵਾਰ ਜਿਹੜੀ ਸਕ੍ਰਿਪਟ ਸੀ ਉਹਨਾਂ ਦੀ ਉਹਦੇ ਤੇ ਡਿਪੈਂਡ ਕੀਤਾ। ਹਾਲਾਂਕਿ ਜਦੋਂ ਤੱਕ ਮੈਂ ਵਾਪਸ ਪਹੁੰਚਿਆ ਸਟੂਡੀਓ ਤੋਂ ਆਪਣੇ ਟਿਕਾਣੇ ਤੇ ਮੇਰੇ ਕੋਲ ਉਹ ਟਿਕਟੌਕ ਆ ਗਈ ਸੀ, ਜਿਹਦੇ 'ਚ ਕਿ ਮੋਦੀ ਨੇ, ਕਿਉਂਕਿ ਹਿੰਦੂ ਕੈਲੰਡਰ ਮੁਤਾਬਕ ਬੀਤਿਆ ਕੱਲ ਜਿਹੜਾ ਹੈ ਉਹ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਉਸ ਸਪੀਚ ਦੇ ਵਿੱਚ ਮੋਦੀ ਨੇ ਜਿਸ ਚਲਾਕੀ ਦੇ ਨਾਲ ਸਿੱਖ ਫੈਕਟਰ ਨੂੰ ਵੀ ਯੂਜ਼ ਕੀਤਾ, ਆਪਣਾ ਹਿੰਦੂਤਵਾ ਏਜੰਡਾ ਵੀ ਉਹਦੇ 'ਚ ਘੁਸੇੜਿਆ, ਔਰ ਟੁਵਰਡਸ ਦਾ ਐਂਡ ਜਿਹੜਾ ਉਸ ਨੇ ਉਸ 'ਚੋਂ ਫਿਰ ਮਾਨਵਤਾ ਤੇ ਭਾਰਤੀਅਤਾ ਵੀ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਕਿ ਵੀ ਕੱਲ ਅਸੀਂ ਜਦੋਂ ਇਹ ਕਿਹਾ ਕਿ ਮੋਦੀ ਦੀ ਜਿਹੜੀ, ਫਿਰ ਜਦੋਂ ਤੱਕ ਇਹ ਕਿਸੇ ਦੀ ਇੱਥੇ ਵੀ ਕਿਸੇ ਦਾ ਕਮੈਂਟ ਆਇਆ ਸੀ, ਪਰ ਮੈਨੂੰ ਇਹ ਲੱਗਿਆ ਵੀ ਹੋ ਸਕਦਾ ਹੈ ਵੀ ਉਹ ਜਦੋਂ ਕੈਨਬਰਾ ਗਿਆ, ਕਿਉਂਕਿ
ਸਿਡਨੀ ਦੇ ਵਿੱਚ ਉਸ ਦੇ ਇਹ ਸਾਰੇ ਨੌਟੰਕੀ ਤੋਂ ਬਾਅਦ ਉਹਨੇ ਫਲਾਈ ਕਰਕੇ ਜਿਹੜਾ ਉਹ ਕੈਨਬਰਾ ਜਾਣਾ ਸੀ, ਕੈਪੀਟਲ ਆਸਟ੍ਰੇਲੀਆ ਦੀ ਕੈਨਬਰਾ। ਮੈਂ ਕਿਹਾ ਸ਼ਾਇਦ ਉੱਥੇ ਕਿਸੇ ਨਿੱਕੀ ਮੋਟੀ ਗੈਦਰਿੰਗ 'ਚ ਉਹਨੇ ਕੋਈ ਮੈਂਸ਼ਨ ਕੀਤਾ ਹੋਏ, ਪਰ ਨਹੀਂ, ਉਹਦੀ ਇਹ ਮੇਨ ਸਪੀਚ ਦਾ ਵੀ ਹਿੱਸਾ ਸੀ। ਔਰ ਈਵਨ ਨੈਕਸਟ ਡੇ ਫਲਾਈ ਕਰਨ ਤੋਂ ਪਹਿਲਾਂ ਉਸ ਦਿਨ ਉਹਨੇ ਉਸ ਸਾਰੇ ਤੋਂ ਬਾਅਦ ਫਿਰ ਜਿਹੜਾ ਸਿਡਨੀ ਦੇ ਹਾਰਬਰ ਬ੍ਰਿਜ ਦੇ ਉੱਤੇ ਤੇ ਓਪੇਰਾ ਹਾਊਸ ਜਿਹੜਾ ਉਸ ਦੇ ਉੱਤੇ ਤਿਰੰਗੇ ਦੀਆਂ ਲਾਈਟਸ ਲੱਗੀਆਂ, ਫੋਟੋ ਸੈਸ਼ਨ ਹੋਇਆ ਇਹਨਾਂ ਦਾ। ਔਰ ਈਵਨ ਨੈਕਸਟ ਡੇ ਜਿਹੜੀ ਹੈ ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਈ ਪ੍ਰਾਈਮ ਮਿਨਿਸਟਰ ਐਲਬਨੀਜ਼ ਦੀ ਔਰ ਮੋਦੀ ਦੀ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਜਿਹੜੀ ਗੱਲ ਉਸਨੇ ਸਿੱਖ ਹਵਾਲੇ ਨਾਲ ਕਹੀ, ਔਰ ਮੈਂ ਆਪਣੇ ਕੁਛ ਵੀਰਾਂ ਨਾਲ ਅੱਜ ਵੀ ਗੱਲ ਕਰ ਰਿਹਾ ਸੀ, ਮੈਂ ਕਿਹਾ ਹੁਣ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਸ਼ਹੀਦੀ ਦਿਨ ਆਉਂਦਾ ਹੈ, ਅਸੀਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਦੇ ਵਿੱਚ ਸ਼ਹਾਦਤ ਕੋਈ ਸ਼ੱਕ ਹੀ ਨਹੀਂ, ਸ਼ਹੀਦਾਂ ਦੇ ਸਰਤਾਜ, ਸ਼ਹੀਦੀ ਦਾ ਸਫ਼ਰ ਸਿੱਖੀ 'ਚ ਉੱਥੋਂ ਸ਼ੁਰੂ ਹੁੰਦਾ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਕੁੱਲ ਇਨਸਾਨੀਅਤ ਨੂੰ ਦਿੱਤਾ ਜਾਣ ਵਾਲਾ ਰੂਹਾਨੀਅਤ ਦਾ ਖਜ਼ਾਨਾ, ਉਹਦਾ ਜ਼ਿਕਰ ਹੁੰਦਾ ਹੈ। ਹਰਮੰਦਰ ਸਾਹਿਬ, ਚਾਰ ਦਰਵਾਜ਼ੇ, ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ, ਇਸ ਦਾ ਅਸੀਂ ਜ਼ਿਕਰ ਕਰਦੇ ਹਾਂ। ਪਰ ਤੁਹਾਨੂੰ ਕਿਸੇ ਵੀ ਈਵਨ ਸਿੱਖ ਨੈਰੇਟਿਵ 'ਚ ਵੀ ਮੋਸਟ ਆਫ ਦਾ ਟਾਈਮ ਇਹ ਨਹੀਂ ਮਿਲੇਗਾ ਕਿ ਦਸਵੰਧ ਦੀ ਜਿਹੜੀ ਸਿੱਖਾਂ ਦੇ ਉੱਤੇ ਬਾਈਂਡਿੰਗ ਗੱਲ ਹੈ, ਲਾਜ਼ਮ ਕਰਨਾ ਹੈ, ਇਹ ਗੁਰੂ ਅਰਜਨ ਸਾਹਿਬ ਨੇ ਉਹਦੀ ਸ਼ੁਰੂਆਤ ਕੀਤੀ। ਹਾਲਾਂ ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਜ਼ਿਕਰ ਕਰਦੇ ਹਾਂ, ਕੱਲ੍ਹ ਇਹ ਮੈਂਸ਼ਨ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ ਸੀ, ਜਿਹੜੀਆਂ ਉਸ ਵੇਲੇ ਦੇ ਸਮੁੱਚੇ ਸਾਊਥ ਏਸ਼ੀਆ 'ਚ, ਕਸ਼ਮੀਰ ਦੇ ਵਿੱਚ ਵੀ ਸੀ, ਸਿਰਮੌਰ ਜਿਹੜਾ ਅੱਜ ਹਿਮਾਚਲ 'ਚ ਹੈ ਉਹਦੇ 'ਚ ਵੀ ਸੀ, ਕਾਬਲ 'ਚ ਵੀ ਮੰਜੀ ਸੀ ਜਿਹੜੀ ਡਾਇਓਸੀਜ਼ ਵਾਂਗ ਸੀ ਪ੍ਰਚਾਰ ਦੀਆਂ। ਫਿਰ ਗੁਰੂ ਰਾਮਦਾਸ ਜੀ ਦੇ ਜੀਵਨ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਮਸੰਦ ਸਥਾਪਿਤ ਕੀਤੇ। ਜ਼ਾਹਰ ਹੈ ਕਿ ਉਹ ਮੰਜੀਆਂ ਦੇ ਨਾਲ ਨਾਲ ਹੋਰ ਥਾਵਾਂ ਦੇ ਉੱਤੇ ਵੀ ਪ੍ਰਚਾਰ, ਕਿਉਂਕਿ ਮਸੰਦ ਮਸਨਦ ਤਖਤ ਨੂੰ ਕਹਿੰਦੇ ਨੇ, ਉੱਚੀ ਥਾਂ ਤੇ ਬਹਿਣ ਵਾਲੇ, ਔਰ ਉਹਨਾਂ ਦੇ ਜ਼ਿੰਮੇ ਹੀ ਜਦੋਂ ਇਹ ਦਸਵੰਧ ਦੀ ਵੀ ਗੱਲ ਆਈ ਤਾਂ ਉਹਦੇ ਲਈ ਜ਼ਿੰਮੇਵਾਰੀ ਫਿਰ ਮਸੰਦਾਂ ਦੇ ਕੋਲ ਹੀ ਸੀ, ਕਿਉਂਕਿ ਹਜ਼ਾਰਾਂ ਮੀਲ ਇੱਕ ਦੂਸਰੀ ਥਾਂ ਤੋਂ ਦੂਰ ਬੈਠੇ ਆਪਣੇ ਹੈੱਡਕੁਆਰਟਰ ਤੋਂ ਸਿੱਖ ਆਪਣੀ ਕਿਰਤ ਕਮਾਈ 'ਚੋਂ 10ਵਾਂ ਹਿੱਸਾ ਕੱਢਦੇ ਸੀ। ਤੇ ਜਦੋਂ ਵੀ ਮਸੰਦ ਨੇ ਖਾਸ ਮੌਕੇ ਜਿਵੇਂ ਵਿਸਾਖੀ ਜਾਂ ਦੀਵਾਲੀ, ਜਿਹੜੇ ਕਿ ਵੱਡੇ ਇਕੱਠ ਸਿੱਖੀ 'ਚ ਬਣ ਗਏ ਸੀ ਉਸ ਗੁਰੂ ਦੌਰ ਦੇ ਵਿੱਚ ਹੀ, ਉਹ ਫਿਰ ਸਿੱਖ ਸੰਗਤ ਦੀ ਦਸਵੰਧ ਦੀ ਮਾਇਆ ਲੈ ਕੇ ਗੁਰੂ ਦਰਬਾਰ 'ਚ ਆਉਂਦੇ ਸੀ। ਹੁਣ ਤੁਸੀਂ ਮੋਦੀ ਦਾ ਔਰ ਇਹਨਾਂ ਦਾ ਹਿੰਦੂ ਤਵੀਆਂ ਦੀ ਪਕੜ ਕਿਸ ਕਦਰ ਹੈ, ਸਿੱਖੀ ਇੰਸਟੀਟਿਊਸ਼ਨਸ ਤਾਂ ਇਹਨਾਂ ਨੇ ਕਾਬੂ ਕੀਤੀਆਂ, ਪਰ ਸਿੱਖ ਨੈਰੇਟਿਵ ਨੂੰ ਇਹ ਕਿਵੇਂ ਕੰਟਰੋਲ ਕਰਦੇ ਨੇ। ਜੇ ਮੋਦੀ ਨੇ ਪਹਿਲਾਂ ਤਾਂ ਉਹਨੇ ਜਦੋਂ ਐਡਰੈਸ 'ਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਕਹਿ ਕੇ ਐਡਰੈਸ ਕੀਤਾ ਤੇ ਸਿੱਖਾਂ ਦੇ ਲਈ ਤਾਂ ਇਹੀ ਬਹੁਤ ਵੱਡੀ ਗੱਲ ਹੋ ਜਾਂਦੀ। ਹਾਲਾਂ ਜਦੋਂ ਉਹਨੇ ਅਗਲੀ ਕਿਤੇ ਸਪੀਚ ਕਰਨੀ ਆ, ਉਹਨੇ ਭਗਤ ਸਿੰਘ ਨੂੰ ਸ਼ਹੀਦ ਆਜ਼ਮ ਕਹਿਣਾ ਉਹਨਾਂ ਦੇ ਲਈ, ਪਰ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਕਿਸ ਧਰਤੀ ਤੇ ਖਲੋ ਕੇ ਉਹ ਕਿਹਨੂੰ, ਆਜ਼ਮ ਦਾ ਮਤਲਬ ਸਰਤਾਜ ਹੁੰਦਾ, ਪਹਿਲਾਂ ਡਿਸਾਈਡ ਕਰ ਲਓ ਵੀ ਉਹ ਆਜ਼ਮ ਹੈ ਕਿ ਜਿਨ੍ਹਾਂ ਨੂੰ ਤੁਸੀਂ ਐਡਰੈਸ ਕਰ ਰਹੇ ਹੋ। ਲੇਕਿਨ ਜਿਹੜੀ ਉਸ 'ਚ ਹੋਰ ਇੰਪੋਰਟੈਂਟ ਗੱਲ ਸੀ ਕਿ ਉਹਨੇ, ਮੋਦੀ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਨੇ ਦਸਵੰਧ ਦੀ ਜਿਹੜੀ ਹੈ ਉਹ ਪਰੰਪਰਾ ਨੂੰ ਐਸਟੈਬਲਿਸ਼ ਕੀਤਾ। ਫਿਰ ਉਹ ਕਿਉਂ ਉਹਨੇ ਕਿਹਾ, ਕਿਉਂਕਿ ਉਹਨੇ ਅੱਗੋਂ ਆਪਣਾ ਨੈਰੇਟਿਵ ਦੇਣਾ ਸੀ, ਔਰ ਉਹਨੇ ਕਿਹਾ ਵੀ ਇਸੇ ਵਜ੍ਹਾ ਕਰਕੇ ਹੁਣ ਆਸਟ੍ਰੇਲੀਆ 'ਚ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਪਛਾਣ ਬਣੀ ਕੋਵਿਡ-19 ਦੇ ਦੌਰਾਨ, ਹਰ ਗੁਰਦੁਆਰੇ 'ਚੋਂ ਔਰ ਸਿੱਖ ਜਥੇਬੰਦੀਆਂ ਨੇ ਥਾਂ ਲੰਗਰ, ਫੂਡ ਗਲੋਬਲੀ ਹੋਈ, ਲੇਕਿਨ ਆਸਟ੍ਰੇਲੀਆ 'ਚ ਤਾਂ ਉਹਨਾਂ ਨੇ ਹਾਈਐਸਟ ਅਵਾਰਡ ਵੀ ਸਿੱਖਾਂ ਨੂੰ ਦਿੱਤੇ ਨੇ। ਹੁਣ ਉਹਨੇ ਕਿਹਾ ਜੀ ਕਿ ਉਸੇ ਦਸਵੰਧ ਦੀ ਮਦਦ ਦੇ ਨਾਲ ਸਿੱਖਾਂ ਦੇ ਗੁਰਦੁਆਰਿਆਂ 'ਚ ਕੋਵਿਡ ਦੇ ਦੌਰਾਨ ਜਿਹੜਾ ਉਹ ਲੰਗਰ ਜਿਹੜਾ ਉਹ ਚੱਲਿਆ, ਜਿਸ ਨੇ ਸੇਵਾ ਕੀਤੀ। ਹੁਣ ਕਿਉਂਕਿ ਆਸਟ੍ਰੇਲੀਆ 'ਚ ਸਿੱਖਾਂ ਨਾਲੋਂ ਸ਼ਾਇਦ 4 ਗੁਣਾ ਜ਼ਿਆਦਾ ਹਿੰਦੂਆਂ ਦੀ ਆਬਾਦੀ ਹੋਏਗੀ, ਜਾਂ ਦੂਜਾ ਮੰਦਰ ਤਾਂ ਨਾ ਹਿੰਦੁਸਤਾਨ 'ਚ ਕੋਈ ਕੰਮ ਕੀਤਾ ਨਾ ਕਿਤੇ। फिर वो कहता है कि इसी तरह हिंदुओं के मंदिरों की रसोई भी खुल गई, उन्होंने भी सर्विस की। पहला तो वो लिया के उन्होंने तुसी विच बाड़ो जिथे तुहाडा कोई रोल नहीं है। फिर उन्होंने ये लगा कि भाई फिर इंटरनेशनल स्टूडेंट्स उहदे च भी, क्योंकि मेजोरिटी उन्हों दे ने, कि उन्होंने भी की। फिर इन्हों जोड़ के उन्हें कहा कि ये सब कहाँ से आता है, ये हर भारत में पैदा हुआ, वो मानवता में यकीन करता है। जो मानवीयता भारत वासियों की, हुण तुसीं
ਇਹ ਸਾਰਿਆਂ ਨੂੰ ਹਾਲਾਂ ਇਹ ਸਾਰੇ ਮਿੰਟ ਡੇਢ ਕੁ ਮਿੰਟ ਦਾ ਉਹਦਾ ਵਿਖਾਣ ਹੈ ਉਸ ਸਾਰੇ 'ਚ, ਪਰ ਇਹਦੇ 'ਚ ਤੁਸੀਂ ਦੇਖੋਗੇ ਕਿ ਕਿਵੇਂ ਉਹਨੇ ਚਲਾਕੀ ਦੇ ਨਾਲ ਇਹ ਸਾਰੇ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਸਿੱਖ ਆਪਣੀ ਥਾਂ ਖੁਸ਼ ਪਰ ਸੌਦਾ ਉਹਨੇ ਆਪਣਾ ਵਿੱਚ ਹੈ। ਹਾਲਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਤੇ ਫਲਾਣਾ ਟਿਮਕਾ ਤੇ ਇੰਡੀਅਨਸ ਦੀ ਗੱਲ ਕੀਤੀ, ਮੈਂ ਅੱਜ ਨਾਲ ਦੀ ਨਾਲ ਇਹ ਖਬਰ ਦੇਖ ਰਿਹਾ ਸੀ, ਜਿਹੜੀ ਮੇਜਰ ਖਬਰ ਹੈ, ਆਸਟ੍ਰੇਲੀਅਨ ਯੂਨੀਵਰਸਿਟੀਜ਼ ਬੈਨ Indian students from Punjab, Gujarat and Haryana amid visa fraud concerns. The Western Sydney University said the ban would be in place for the coming time. और इधे चुना ने the Federation University in Victoria, Western Sydney University in New South Wales, उन्होंने education agents ਦੇ ਰਾਹੀਂ उन्होंने कहा भी we will no longer recruit students from Punjab, Haryana, Uttarakhand and Uttar Pradesh as well as Union Territory of Jammu and Kashmir. The Sydney Morning Herald reported Australian and Indian students living and studying in each other's countries and bringing those experiences home. ਇਹ ਉਹਨਾਂ ਨੇ ਨਾਲ ਦੀ ਨਾਲ ਇਸ ਖਬਰ 'ਚ ਕਿਹਾ ਵੀ ਅਜੇ ਤਾਂ ਉਸ ਬਿਆਨ ਦੀ ਜਿਹੜੀ ਦੋਨਾਂ ਨੇ ਹੀ ਦਿੱਤਾ ਉਹਦੀ ਸਿਆਹੀ ਵੀ ਨਹੀਂ ਸੀ ਸੁੱਕੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਇੱਧਰੋਂ ਆਸਟ੍ਰੇਲੀਅਨ ਸਟੂਡੈਂਟ ਉੱਧਰ ਜਾਣਗੇ, ਇੰਡੀਅਨ ਸਟੂਡੈਂਟ ਇੱਧਰ ਆਣਗੇ, ਇੱਕ ਦੂਸਰੇ ਦੇ ਮੁਲਕਾਂ 'ਚ ਪੜ੍ਹਨਗੇ ਔਰ ਐਕਸਪੀਰੀਅੰਸ ਕਰਨਗੇ। ਔਰ ਉਹਨਾਂ ਨੇ ਕਿਹਾ ਪਰ ਉਹਦੇ 'ਚ ਯੂਨੀਵਰਸਿਟੀਆਂ ਨੇ ਪਾਬੰਦੀ ਲਾਉਂਦਿਆਂ ਇਹ ਕਿਹਾ ਕਿ ਇਹ ਜਿਹੜਾ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਸਾਰਿਆਂ ਦੇ ਨਾਂ ਨੇ, ਉਹਨਾਂ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਨ ਯੂਨੀਵਰਸਿਟੀ, ਟੋਰਨ ਯੂਨੀਵਰਸਿਟੀ, ਸਾਊਦਰਨ ਕ੍ਰਾਸ ਯੂਨੀਵਰਸਿਟੀ ਹੈਜ਼ ਪਲੇਸਡ ਅ ਬੈਨ or restrictions on students from some Indian states in response to surge in fraudulent applications seeking to work and not study in the country. So ਪਹਿਲੀ ਗੱਲ ਤਾਂ ਜਿਹੜਾ ਇਹ ਇੰਟਰਨੈਸ਼ਨਲ ਸਮਝੌਤਿਆਂ ਨੂੰ ਲੈ ਕੇ ਉਹਦੀ ਤਾਂ ਫੂਕ ਨਾਲ ਦੀ ਨਾਲ ਹੀ ਨਿਕਲ ਗਈ। ਅਜੇ ਉਹ 3 ਰੋਜ਼ਾ ਦੌਰੇ ਤੇ ਸੀ ਮੋਦੀ, ਅਜੇ ਉਸ ਆਸਟ੍ਰੇਲੀਆ ਦੀ ਧਰਤੀ ਤੇ ਹੀ ਸੀ ਜਦੋਂ ਕਿ ਇਹ ਖਬਰ ਨੇ ਦੱਸ ਦਿੱਤਾ ਕਿ ਭਾਈ ਇਹ ਫਰਾਡ ਕਿਸ ਲੈਵਲ ਦਾ ਕਰਦੇ ਨੇ। ਹੁਣ ਦੂਸਰਾ ਪਾਰਟ ਜਿਹੜਾ ਉਹਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਸਾਹਮਣੇ ਆਇਆ ਔਰ ਇੰਡੀਅਨ ਮੀਡੀਆ ਨੇ ਵੀ ਉਹਨੂੰ ਹਾਈਲਾਈਟ ਕੀਤਾ। ਹੁਣ ਪਹਿਲਾਂ ਜਿਸ ਲੈਵਲ ਤੇ ਲੱਗਦਾ ਸੀ ਕਿ ਮੋਦੀ ਦਾ ਐਕਸਕਲੂਸਿਵ ਦੌਰਾ ਹੈ, ਯੂਜੂਲੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਆਪਣੇ ਤੇ ਹੀ ਫੋਕਸ ਰੱਖਦਾ, ਪਰ ਨਾਲ ਦੀ ਨਾਲ ਇਹ ਖਬਰਾਂ ਵੀ ਸਾਹਮਣੇ ਆ ਗਈਆਂ, ਉਹ ਵੀ ਜਦੋਂ ਉਹਦੀ ਪ੍ਰੈਸ ਕਾਨਫਰੰਸ ਹੋਈ ਕਿ ਐਸ ਜੈ ਸ਼ੰਕਰ ਨੂੰ ਵੀ ਸਪਾਟ ਕੀਤਾ ਗਿਆ, ਫੋਰਨ ਮਿਨਿਸਟਰ ਵੀ ਸੀ। ਚਲੋ ਉਹ ਵੀ ਸਮਝ ਆ ਸਕਦਾ ਹੈ ਕਿਉਂਕਿ ਫੋਰਨ ਪਾਲਿਸੀ ਨਾਲ। ਅਜੀਤ ਡੋਵਲ, ਹੁਣ ਅਜੀਤ ਡੋਵਲ ਇੰਡੀਆ ਦਾ ਮੇਨ ਸਪਾਈ ਮਾਸਟਰ, ਜਿਹਦੇ ਥੱਲੇ ਇਸ ਵੇਲੇ NIA ਜਿਹਨੂੰ ਦਿਨਕਰ ਗੁਪਤਾ ਹੈਡ ਕਰਦਾ, ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ NIA ਦੇ 5 ਮੈਂਬਰ ਉਹਨਾਂ ਦੀ ਟੀਮ ਲੰਡਨ ਉਤਰੀ ਹੋਈ ਹੈ ਕਿ ਜੀ ਜਿਹੜਾ 18-19 ਮਾਰਚ ਨੂੰ ਹਾਈ ਕਮਿਸ਼ਨ ਤੋਂ ਬਾਹਰ ਤਿਰੰਗਾ ਲਾ ਕੇ ਖਾਲਿਸਤਾਨੀ ਝੰਡਾ ਲਾਇਆ ਗਿਆ, ਉਹਦੇ ਜਿਹੜੇ ਕਲਪਰੇਟ ਨੇ ਉਹਨਾਂ ਦੇ ਨੂੰ ਕਿਵੇਂ ਜਿਹੜਾ ਕੀ ਕਰਨਾ ਹੈ। ਸੋ ਅਜੀਤ ਡੋਵਲ ਆਸਟ੍ਰੇਲੀਆ 'ਚ ਕੀ ਕਰ ਰਿਹਾ ਜੀ। ਸੋ ਜ਼ਾਹਰ ਹੈ ਵੀ ਜਿਹੜੀ ਗੱਲ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਸਿੱਖਾਂ ਨੂੰ ਟਾਰਗੇਟ ਕਰਦੇ ਆ 4 ਮੁਲਕਾਂ ਦੇ ਵਿੱਚ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਕਿਉਂਕਿ ਇਹ 4 ਡਾਇਸਪੋਰਾ ਦੇ ਮੁਲਕ ਨੇ ਜਿੱਥੇ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਵਿਦਨ ਦਾ ਡੈਮੋਕ੍ਰੈਟਿਕ ਰਾਈਟਸ ਜਿਹੜੇ ਤੁਹਾਡੇ ਨੇ, ਜਿਹੜਾ UN ਚਾਰਟਰ ਹੈ, ਇੰਟਰਨੈਸ਼ਨਲ ਲਾਅ ਹੈ, ਖਾਲਿਸਤਾਨ ਰੈਫਰੈਂਡਮ ਪੀਸਫੁਲੀ ਨॉन ਬਾਈਂਡਿੰਗ, ਇਹ ਤੁਹਾਡਾ ਹੱਕ ਹੈ। ਲੇਕਿਨ ਕਿਵੇਂ ਇਹਨਾਂ ਨੇ ਇਸ ਸਾਰੀ ਮੂਵਮੈਂਟ ਨੂੰ ਔਰ ਜਿਹੜੇ 3 ਪੁਆਇੰਟਸ ਦੇ ਉੱਤੇ ਬਾਹਰਲੀਆਂ ਹਕੂਮਤਾਂ ਦੇ ਨਾਲ ਅਜੀਤ ਡੋਵਲ ਜਾਂ NIA ਦੀਆਂ ਟੀਮਾਂ ਕਰ ਰਹੀਆਂ ਨੇ, ਉਹ 3 ਟੈਰਰਿਜ਼ਮ, ਡਰੱਗ ਔਰ ਨਾਲ ਦੀ ਨਾਲ ਗੈਂਗਸਟਰ। ਹੁਣ ਇਹ ਤਿੰਨਾਂ 'ਚ ਸਿੱਖ ਫਿੱਟ ਕੀਤੇ ਜਾਂਦੇ ਨੇ। ਜਿਵੇਂ ਅਸੀਂ NIA ਦੇ 8 ਸਟੇਟਾਂ ਦੇ ਵਿੱਚ ਜਿਹੜੇ ਛਾਪਿਆਂ ਦੀ ਗੱਲ ਕੀਤੀ, ਔਰ ਇਹੀ ਨੁਕਤਾ ਇੱਥੇ ਵੀ ਲਿਆਉਣ ਦੀ ਕੋਸ਼ਿਸ਼ ਹੈ। ਔਰ ਆਸਟ੍ਰੇਲੀਆ 'ਚ ਇਸ ਦੇ ਨਾਲ ਆਸਟ੍ਰੇਲੀਆ ਔਰ ਕੈਨੇਡਾ 'ਚ ਇੱਕ ਮੁੱਦਾ ਜਿਹੜਾ ਇਹਨਾਂ ਨੇ ਹੋਰ ਜੋੜਿਆ ਹੋਇਆ, ਜਿਹੜਾ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ, ਵੈਂਡਲਿਜ਼ਮ ਆਫ ਟੈਂਪਲਸ, ਕਿ ਜੀ ਮੰਦਰਾਂ ਦੇ ਹਮਲਾ ਕਰਤਾ। ਫਿਰ ਹਮਲਾ ਕਿਹਨੂੰ ਕਹਿੰਦੇ ਨੇ ਜੀ? ਮੰਦਰ ਦੀ ਕੰਧ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਲਿਖ ਦਿੱਤਾ ਜਾਂ ਟੈਰਰਿਸਟ ਮੋਦੀ ਮੁਰਦਾਬਾਦ ਲਿਖ ਦਿੱਤਾ। ਨਾ ਕੋਈ ਫੜਿਆ ਗਿਆ, ਨਾ ਕਿਸੇ ਦੇ ਕੋਈ ਖਾਤੇ ਪਿਆ ਕਿ ਭਾਈ ਕੋਈ ਸਿੱਖ ਕੰਮ ਨਹੀਂ ਕਰਦਾ ਕਦੇ ਵੀ ਨਹੀਂ ਕਰਦਾ। ਕਿਸੇ ਜਿਹੜਾ ਨਖਿਦ ਤੋਂ ਨਖਿਦ ਵੀ ਹੈ, ਨਾਨ ਪ੍ਰੈਕਟਿਸਿੰਗ ਸਿੱਖ ਵੀ ਹੈ, ਉਹਨੂੰ ਉਹਦੀ ਇਹ ਟ੍ਰੇਨਿੰਗ ਹੈ ਕਿ ਭਾਈ ਉਹ ਕਿਸੇ ਦੇ ਧਰਮ ਦਾ, ਉਹਨਾਂ ਦੇ ਧਾਰਮਿਕ ਸਥਾਨ ਦਾ ਜਾਂ ਉਹਨਾਂ ਦੇ ਧਾਰਮਿਕ ਪੇਸ਼ਵਾ ਦਾ, ਉਹਨਾਂ ਦਾ ਉਹ ਕਦੇ ਨਿਰਾਦਰ ਨਹੀਂ ਕਰੇਗਾ। ਹੁਣ ਨਾ ਕੋਈ ਸਬੂਤ ਹੈ, ਨਾ ਕੋਈ ਫੜਿਆ ਗਿਆ, ਨਾ ਕਿਸੇ ਦੀ ਕਨਵਿਕਸ਼ਨ ਹੋਈ, ਲੇਕਿਨ ਰੌਲਾ ਭਾਰਤ ਨੇ ਹਰ ਥਾਂ, ਕੈਨੇਡਾ ਗਵਰਨਮੈਂਟ ਨਾਲ ਵੀ ਮੰਦਰਾਂ ਤੇ ਅਟੈਕ ਕਰਤਾ।
ਹੁਣ ਈਵਨ ਇਸ ਦੌਰੇ ਦੇ ਦੌਰਾਨ ਵੀ ਇੱਕ ਪਾਸੇ ਮੋਦੀ ਸਿੱਖਾਂ ਨੂੰ ਭਰਮਾ ਰਿਹਾ ਹੈ ਸ਼ਹੀਦਾਂ ਦੇ ਸਰਤਾਜ ਤੇ ਦਸਵੰਧ ਤੇ ਇਹ ਗੱਲਾਂ ਕਰਕੇ, ਦੂਸਰੇ ਪਾਸੇ ਉਸੇ ਪ੍ਰੈਸ ਕਾਨਫਰੰਸ ਕਹਿੰਦਾ ਹੈ ਕਿ ਜੀ ਮੈਂ ਐਲਬਨੀਜ਼ ਦੇ ਨਾਲ ਗੱਲ ਅਗੇਨ ਕੀਤੀ ਹੈ, ਜਦੋਂ ਆਇਆ ਸੀ ਉੱਥੇ ਵੀ ਕੀਤੀ ਸੀ ਕਿ ਸਾਨੂੰ ਬਹੁਤ ਦੁੱਖ ਹੁੰਦਾ ਹੈ। ਔਰ ਨਰਿੰਦਰ ਮੋਦੀ ਸੇਜ਼ ਐਲਬਨੀਜ਼ ਪਲੈਜਡ ਸਟ੍ਰਿਕਟ ਐਕਸ਼ਨਸ ਅਗੇਂਸਟ ਐਨੀ ਅਟੈਕਸ ਔਨ ਹਿੰਦੂ ਟੈਂਪਲਸ ਇਨ ਆਸਟ੍ਰੇਲੀਆ, ਕਿ ਜੀ ਬਹੁਤ ਸਖਤ ਅਸੀਂ ਕਾਰਵਾਈ ਕਰਾਂਗੇ ਜਿਹੜਾ ਹਿੰਦੂ ਮੰਦਰਾਂ ਦੇ। ਉਹ ਤਾਂ ਲਾਅ ਆਪਣਾ ਕੋਰਸ ਕਰਦਾ, ਕੋਈ ਵੀ ਕਰੇਗਾ, ਲਾਅ ਫੋਲੋ ਕਰੇ। ਪਰ ਇਸ ਤੋਂ ਅਸੀਂ ਇਹ ਦੇਖ ਸਕਦੇ ਹਾਂ, ਔਰ ਅਜੀਤ ਡੋਵਲ ਦੀ ਪ੍ਰੈਜ਼ੈਂਸ, ਔਰ ਅਜੀਤ ਡੋਵਲ ਦੀਆਂ ਜਦੋਂ ਅਸੀਂ ਉਹਨਾਂ ਦਾ ਈਵਨ ਟਵੀਟ ਦੇਖਦੇ ਹਾਂ, ਜਿਹੜੀ ਉਹਨਾਂ ਦੀ ਸੈਨੇਟਰ ਹੈ ਪੈਨੀ ਵੋਂਗ, ਔਰ ਇਹ ਫੋਰਨ ਅਫੇਅਰਸ ਨੂੰ ਡੀਲ ਕਰਦੀ ਹੈ, ਔਰ ਉਹ ਆਪਣਾ ਕਰ ਰਹੀ ਹੈ ਟਵੀਟ, ਐਜ਼ ਪਾਰਟਨਰਸ ਫॉर ਸਟੇਬਿਲਿਟੀ Australia and India are working together to contribute to a strategic balance of power that keeps the peace in our region. Thank you to National Security Advisor Ajit Doval for a discussion on how we shape a secure region where sovereignty is respected. ਹੁਣ ਤੁਹਾਨੂੰ between the lines ਤੁਸੀਂ ਦੇਖੋਗੇ sovereignty is respected ਦਾ ਮਤਲਬ ਇਹ ਟਰਮ ਲਿਆਉਣ ਦਾ ਹੈ ਕਿ ਅਜੀਤ ਡੋਵਲ ਔਰ ਦੂਸਰਿਆਂ ਨੇ ਕਿਹਾ ਕਿ ਜੀ ਇਹਨਾਂ ਨੂੰ ਬੰਦ ਕਰੋ, ਇਹ ਇੰਡੀਆ ਦੀ ਸੋਵਰਨਿਟੀ ਨੂੰ ਚੈਲੰਜ ਹੈ, ਤੁਹਾਡੀ ਲੈਂਡ ਯੂਜ਼ ਕੀਤੀ ਜਾ ਰਹੀ ਹੈ, ਜਿਹੜੇ ਟੈਰਰਿਸਟ ਨੇ, ਜਿਹੜੇ ਡਰੱਗ ਟ੍ਰੈਫਿਕਰਸ ਨੇ, ਜਿਹੜੇ ਗੈਂਗਸਟਰਸ ਨੇ, ਉਹ ਰੈਫਰੈਂਡਮ ਦੇ ਨਾਂ ਥੱਲੇ ਜਿਹੜਾ ਸਾਡੀ ਸੋਵਰਨਿਟੀ ਨੂੰ ਚੈਲੰਜ ਕਰ ਰਹੇ ਨੇ। ਔਰ ਇਸ ਲੈਵਲ ਤੇ ਜਦੋਂ ਕਿ ਪ੍ਰਾਈਮ ਮਿਨਿਸਟਰ ਮੌਜੂਦ ਹੈ, ਓਪਨਲੀ ਸਪਾਈ ਮਾਸਟਰ ਮਿਲਦੇ ਰਹਿੰਦੇ ਨੇ, ਸਪਾਈਂਗ ਵਾਲੇ ਜਿਹੜੇ ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਨੇ ਇੱਕ ਦੂਜੇ ਮੁਲਕਾਂ ਦੇ ਨਾਲ ਤਾਲੁਕ, ਪਰ ਇਸ ਲੈਵਲ ਦਾ ਪੋਲੀਟੀਕਲ ਐਕਸਪੋਜ਼ਰ, ਔਰ ਅਸੀਂ ਫਿਰ ਵੀ ਇਹ ਸਮਝਦੇ ਹਾਂ ਵੀ ਇਹਨਾਂ ਨੇ ਤਾਂ ਆਪਣਾ ਦੁਸ਼ਮਣ ਬਾਤ ਕਰੇ ਅਨਹੋਣੀ ਇਹ ਕਰ ਹੀ ਰਹੇ ਨੇ, ਪਰ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਗ੍ਰੀਨ ਪਾਰਟੀ ਦੇ ਉਹਨਾਂ 3 ਸੈਨੇਟਰਸ ਦਾ ਜਿਨ੍ਹਾਂ ਨੇ ਪਹਿਲਾਂ ਸਟੇਟਮੈਂਟ ਸ਼ੂਟ ਕੀਤੀ। ਜੋ ਹੀ ਮੋਦੀ ਨੇ ਲੀਵ ਕੀਤਾ ਆਸਟ੍ਰੇਲੀਆ, ਉਸੇ ਹੀ ਕੈਨਬਰਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜਿਹੜੀ ਮੋਦੀ ਦੇ ਉੱਤੇ ਬਣੀ ਹੋਈ ਡਾਕੂਮੈਂਟਰੀ ਹੈ BBC ਦੀ 2 ਪਾਰਟ, ਜਿਹਨੂੰ ਇੰਡੀਆ ਨੇ ਬੈਨ ਕੀਤਾ, ਰਾਦਰ BBC ਦਫ਼ਤਰਾਂ ਤੇ ਛਾਪੇ ਮਾਰੇ, ਹੁਣ ਹਾਈ ਕੋਰਟ ਨੇ ਉਹਨਾਂ ਨੂੰ ਨੋਟਿਸ ਭੇਜਿਆ। ਉਹਨਾਂ ਨੇ ਸੈਨੇਟਰਸ ਨੇ ਉਸ ਦੀ ਸਕਰੀਨਿੰਗ ਕੀਤੀ ਉਸ ਡਾਕੂਮੈਂਟਰੀ ਦੀ, ਜਿਸ ਨੂੰ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰੇ ਗਰੁੱਪਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਔਰ ਉਸ ਦੇ ਦੌਰਾਨ ਹੀ 40 ਮਿੰਟ ਦੀ ਜਿਹੜੀ ਹੈ ਸਕਰੀਨਿੰਗ ਤੋਂ ਬਾਅਦ ਫਿਰ ਇੱਕ ਪੈਨਲ ਡਿਸਕਸ਼ਨ ਵੀ ਉਹਨਾਂ ਨੇ ਪਾਰਲੀਮੈਂਟ 'ਚ ਰੱਖੀ। ਔਰ ਉਸ ਪੈਨਲ ਡਿਸਕਸ਼ਨ ਜਿਹੜਾ ਗੁਜਰਾਤ ਦਾ ਇੱਕ ਆਲਾ IAS ਆਫਿਸਰ ਸ਼ਾਇਦ ਸੰਜੇ ਪਾਟੂ ਦਾ ਨਾਂ ਸੀ, ਜਿਹਨੇ ਜਦੋਂ ਚੈਲੰਜ ਕੀਤਾ ਕਿ ਜੋ ਮੋਦੀ ਅਮਿਤ ਸ਼ਾਹ ਕਰ ਰਹੇ ਸੀ ਉਹਨੂੰ ਹੀ ਕੇਸ ਬਣਾ ਕੇ ਜੇਲ੍ਹ 'ਚ ਡੱਕਿਆ ਹੋਇਆ ਹੈ, ਔਰ ਦੂਸਰਾ ਉਹਨਾਂ ਦੀ ਡਾਟਰ ਜਿਹੜੀ ਕਿ ਬਾਹਰ ਆ ਕੇ ਸੈਟਲ ਹੋਈ ਹੈ ਜਾਂ ਅਸਾਈਲਮ ਜਾਂ ਜਿਵੇਂ ਵੀ ਹੈ, ਉਹ ਵੀ ਉਸ ਪੈਨਲ ਡਿਸਕਸ਼ਨ ਦਾ ਹਿੱਸਾ ਸੀ, ਇਹ ਦੱਸਣ ਦੇ ਲਈ ਕਿ ਮੋਦੀ ਨੇ 2022 ਦੇ ਵਿੱਚ ਜਿਹੜਾ 2002 ਦੇ ਵਿੱਚ ਕੀ ਕੀਤਾ ਗੁਜਰਾਤ ਦੇ ਵਿੱਚ। ਔਰ ਇਹਦੇ ਨਾਲ ਨਾਲ ਜਿਹੜਾ ਇਸ ਮੀਟਿੰਗ ਤੋਂ ਬਾਅਦ ਜਿਹੜੀ ਡਿਸਕਸ਼ਨ ਤੋਂ ਬਾਅਦ ਫਿਰ ਜਿਹੜਾ MP ਨੇ ਉਹਨਾਂ ਦੇ ਸੈਨੇਟਰ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਐਲਬਨੀਜ਼ ਨੂੰ ਇਹ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏ। ਹਿਊਮਨ ਰਾਈਟਸ ਵਾਚ ਹੈਡ ਕਾਲਡ ਔਨ ਐਲਬਨੀਜ਼ ਟੂ ਯੂਜ਼ ਦਾ ਮੀਟਿੰਗ to raise concerns with Modi about human rights in India, including the increased pressure on civil society and shrinking space for free speech. ਇਸੇ ਤਰ੍ਹਾਂ ਉਸੇ ਹੀ ਡਿਸਕਸ਼ਨ 'ਚ ਏਸ਼ੀਆ ਡਾਇਰੈਕਟਰ ਜਿਹੜੇ ਨੇ ਹਿਊਮਨ ਰਾਈਟ ਵਾਚ ਦੇ ਐਲਰੇਨ ਪੈਟਰਸਨ, ਉਹਨਾਂ ਨੇ ਕਿਹਾ the Australian government should not repeat the same mistakes it made with the Chinese government by pursuing deeper trade engagement while sidelining human rights concern. ਉਹਨਾਂ ਨੇ ਕਿਹਾ ਜੀ ਵੀ ਚਾਈਨਾ ਨਾਲ ਵੀ ਜਦੋਂ ਵਪਾਰ ਆਸਟ੍ਰੇਲੀਆ ਕਰਨ ਲੱਗਾ ਸੀ, ਹੁਣ ਇਹ ਚੀਕਾਂ ਮਾਰਦੇ ਨੇ, ਪਰ ਉਦੋਂ ਇਹਨਾਂ ਨੇ ਹਿਊਮਨ ਰਾਈਟਸ ਨੂੰ ਪਾਸੇ ਰੱਖ ਕੇ ਗੱਲ ਕੀਤੀ ਸੀ। ਹੁਣ ਉਹੀ ਮਿਸਟੇਕ ਜਿਹੜਾ ਆਸਟ੍ਰੇਲੀਆ ਭਾਰਤ ਦੇ ਨਾਲ ਵੀ ਰਿਲੇਸ਼ਨਸ਼ਿਪ 'ਚ ਦੁਹਰਾਉਣ ਜਾ ਰਿਹਾ, ਔਰ ਇਹ ਸਾਨੂੰ ਕਬੂਲ ਨਹੀਂ ਹੈ। ਸੋ ਅਸੀਂ ਇਸੇ ਤਰ੍ਹਾਂ ਸੈਨੇਟਰ ਸਟੀਲ ਜੌਨ ਬੌਰਨ ਜਿਹੜੇ ਖੁਦ ਇੰਗਲੈਂਡ ਦੇ ਜੰਮਪਲ ਨੇ, ਉਹਨਾਂ ਨੇ ਵੀ ਇਸ ਦੇ ਉੱਤੇ ਬੜੀ ਸਟਰੋਂਗ ਲਾਈਨ ਲਈ ਹੈ। ਉਹਨਾਂ ਨੇ ਕਿਹਾ ਕਿ ਵੀ we accept that we Western countries often take a double standard. Australia ਬਾਰੇ ਉਹਨੇ ਕਿਹਾ ਕਿ often a double standard from Western countries when it came to discussing human rights, citing suffering inflicted on indigenous Australians and the systematic extraction of wealth perpetrated by his country of birth
ਇਨ ਇੰਡੀਆ। ਉਹਨਾਂ ਨੇ ਕਿਹਾ ਵੀ ਆਹੀ ਕੰਮ ਉਹ ਕਰ ਰਹੇ ਨੇ, ਇਹੀ ਕੰਮ ਇੱਥੇ ਹੈ ਔਰ ਇਸ ਬਾਰੇ ਅਸੀਂ ਡਬਲ ਸਟੈਂਡਰਡ ਰੱਖਦੇ ਹਾਂ। ਔਰ ਉਹਨਾਂ ਨੇ ਜਿਹੜੀ ਹੈ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਲਬਨੀਜ਼ ਨਾਲ ਡਿਸਅਪੁਆਇੰਟਮੈਂਟ ਦਿਖਾਈ ਹੈ। ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਸ ਗੱਲ ਦਾ ਗੁੱਸਾ ਹੈ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਮੋਦੀ ਦੇ ਨਾਲ ਜਿਹੜਾ ਹੈ ਉਹ ਹਿਊਮਨ ਰਾਈਟਸ ਇਸ਼ੂ ਨਹੀਂ ਚੁੱਕਿਆ। ਹਾਲਾਂਕਿ ਆਸਟ੍ਰੇਲੀਅਨ ਆਪਣੀ ਉਹਨਾਂ ਦੀ ਫੋਰਨ ਅਫੇਅਰਸ ਨੇ ਕਿਹਾ ਜੀ ਅਸੀਂ ਟਾਈਮ ਟੂ ਟਾਈਮ ਇੰਡੀਆ ਨਾਲ ਇਸ ਇਸ਼ੂ ਨੂੰ ਚੁੱਕਦੇ ਰਹਿੰਦੇ ਹਾਂ। ਔਰ ਇਸ ਦੇ ਨਾਲ ਅਗੇਨ ਮੈਂ ਸਮਝਦਾ ਵੀ ਜਿਹੜਾ ਸਿੱਖਾਂ ਵੱਲੋਂ ਸਿੱਖਸ ਫਾਰ ਜਸਟਿਸ ਦੀ ਅਗਵਾਈ ਥੱਲੇ ਉੱਥੇ ਕੀਤਾ ਗਿਆ ਪ੍ਰੋਟੈਸਟ ਸੀ, ਉਸ ਨੇ ਮੈਸੇਜ ਦਿੱਤਾ। ਇਹਦੀ ਖਬਰ 4 ਚੁਫੇਰੇ ਹੈ। ਬੇਸ਼ੱਕ ਦੂਸਰੀਆਂ ਘੱਟ ਗਿਣਤੀਆਂ ਉਹਦੇ 'ਚ ਸ਼ਮੂਲੀਅਤ ਉਹਨਾਂ ਨੇ ਨਹੀਂ ਕੀਤੀ, ਡਰ ਇੰਨਾ ਜ਼ਿਆਦਾ ਫੈਲਿਆ ਹੋਇਆ। ਲੇਕਿਨ ਸਿੱਖਾਂ ਨੇ ਦੱਸ ਦਿੱਤਾ ਕਿ ਭਾਈ ਇਹ 3 ਰੋਜ਼ਾ ਮੋਦੀ ਦਾ ਜਿਹੜਾ ਦੌਰਾ ਹੈ ਉਹ ਅਨਚੈਲੰਜਡ ਨਹੀਂ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡਾ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।